ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 21 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408272 2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਸੈਕਰਾਮੈਂਟੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਫਰੈਜ਼ਨੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ, ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਉਹਨਾਂ ਦੇ ਨਾਲ ਸੰਪਰਕ ਕਰੋ ਨੰਬਰ 415 909 0503। ਜੈਂਡਰ ਮੌਰਗੇਜ ਅਤੇ ਰੀਅਲ ਇਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਐਸਟਰਾਜ਼ੇਨੇਕਾ ਜਿਹੜਾ ਵੈਕਸੀਨ ਆ ਉਹਦੇ ਸੰਬੰਧ ਦੇ ਵਿੱਚ ਆ। ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਕਿਹਾ ਵੀ 55 ਮਿਲੀਅਨ ਦੇ ਕਰੀਬ ਜਿਹੜੀਆਂ ਕਰੋਨਾ ਵਾਇਰਸ ਦੀ ਫਾਈਟ ਕਰਨ ਦੀਆਂ ਡੋਜ਼ਸ ਹੈਗੀਆਂ ਆ ਐਸਟਰਾਜ਼ੇਨੇਕਾ ਕੰਪਨੀ ਨੇ ਬਣਾਈਆਂ ਆ, ਉਹ ਹੁਣ ਦੂਜੇ ਮੁਲਕਾਂ ਨੂੰ ਨਹੀਂ ਭੇਜੀਆਂ ਜਾਣਗੀਆਂ। ਸੋ ਪਰ ਕਹਿੰਦੇ ਵੀ 25 ਮਿਲੀਅਨ ਡੋਜ਼ਸ ਜਿਹੜੀਆਂ ਡੋਨੇਟ ਹੋਣੀਆਂ ਆ ਹੋਰ ਮੁਲਕਾਂ ਨੂੰ, ਸਾਊਥ ਅਮਰੀਕਾ ਆ, ਏਸ਼ੀਆ ਦੇ ਆ, ਅਫਰੀਕਾ ਦੇ ਆ। ਉਹ ਮੋਸਟਲੀ ਜਿਹੜੀਆਂ 3 ਕੰਪਨੀਆਂ ਹੈਗੀਆਂ ਫਾਈਜ਼ਰ, ਮੋਡਰਨਾ ਅਤੇ ਜੌਨਸਨ ਐਂਡ ਜੌਨਸਨ, ਇਹਨਾਂ 3 ਕੰਪਨੀਆਂ ਦੇ ਜਿਹੜੇ ਆ ਵੈਕਸੀਨ ਜਾਣਗੇ। ਜੀ ਬਿਲਕੁਲ। ਉਹਨਾਂ ਨੇ ਕਿਹਾ ਵੀ ਕਾਫੀ ਜਿਹੜੇ ਵੈਕਸੀਨਸ ਆਲਰੇਡੀ ਉਹਨਾਂ ਨੇ ਐਲਾਨੇ ਆ ਵੀ ਵੱਖ-ਵੱਖ ਜਿਹੜੇ ਮੁਲਕਾਂ ਨੂੰ ਉਹ ਦਿੱਤੇ ਜਾ ਰਹੇ ਹੈਗੇ, ਜਿਨ੍ਹਾਂ ਵਿੱਚ ਇੰਡੀਆ, ਏਸ਼ੀਆ ਅਤੇ ਹੋਰ ਦੁਨੀਆ ਭਰ ਦੇ ਜਿਹੜੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਉਹ ਹੈਗੇ ਨੇ। ਉੱਦਾਂ ਹੀ ਕੋਵਿਡ ਦੀ ਜੇ ਗੱਲ ਕਰਦੇ ਜਾਈਏ, ਯੂਰਪ ਨੇ ਹੁਣ ਅਮੈਰੀਕਨਸ ਦੇ ਲਈ ਆਪਣੇ ਦਰਵਾਜ਼ੇ ਬੂਹੇ ਆ ਉਹ ਹੁਣ ਖੋਲ੍ਹ ਦਿੱਤੇ ਹੈਗੇ ਨੇ ਅਤੇ ਕਾਫੀ ਜਿਹੜੇ ਹੁਣ ਮੁਲਕਾਂ ਦੇ ਵਿੱਚ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ, ਰੋਕਾਂ ਸੀਗੀਆਂ, ਉਹਨਾਂ ਨੂੰ ਹੁਣ ਖ਼ਤਮ ਕੀਤਾ ਜਾ ਰਿਹਾ ਹੈਗਾ ਆ। ਆਪਾਂ ਦੇਖ ਰਹੇ ਹਾਂ ਵੀ ਅਮਰੀਕਾ ਦੇ ਵਿੱਚ ਵੀ ਤਕਰੀਬਨ ਹਰ ਇੱਕ ਥਾਂ ਦੇ ਉੱਤੇ ਹੁਣ ਰਿਸਟ੍ਰਿਕਸ਼ਨਸ ਆ ਉਹ ਹਟ ਚੁੱਕੀਆਂ ਨੇ ਜਾਂ ਬਹੁਤ ਘੱਟ ਜਿਹੜੀਆਂ ਉਹ ਹੋ ਗਈਆਂ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਇੱਕ ਫੈਡਰਲ ਜੱਜ ਨੇ ਰਾਸ਼ਟਰਪਤੀ ਟਰੰਪ, ਉਸ ਟਾਈਮ ਦੇ ਉੱਤੇ ਅਟਰਨੀ ਜਨਰਲ ਵਿਲੀਅਮ ਬਾਰ ਅਤੇ ਹੋਰ ਜਿਹੜੇ US ਅਧਿਕਾਰੀ ਉਹਨਾਂ ਦੇ ਖਿਲਾਫ ਜਿਹੜੇ ਲਾਫਿਆਟ ਸਕੇਅਰ ਉਸ ਨੂੰ ਕਲੀਅਰ ਕਰਨ ਦੇ ਜਿਹੜੇ ਚਾਰਜਿਸ ਸੀਗੇ ਜਾਂ ਕਥਿਤ ਦੋਸ਼ ਜਿਹੜੇ ਉਹਨਾਂ 'ਤੇ ਲਾਏ ਜਾ ਰਹੇ ਸੀ, ਉਹਨਾਂ ਸਾਰੇ ਦੋਸ਼ਾਂ ਨੂੰ ਜਿਹੜਾ ਉਹ ਟਾਸ ਆਊਟ ਕਰ ਦਿੱਤਾ, ਯਾਨੀ ਕਿ ਬਾਹਰ ਦਿਖਾ ਦਿੱਤਾ। ACLU ਨੇ DC ਦੇ ਵਿੱਚ ਬਲੈਕ ਲਾਈਫ ਮੈਟਰ ਅਤੇ ਹੋਰ ਜਿਹੜੀਆਂ ਆ ਔਰਗਨਾਈਜੇਸ਼ਨ ਉਹਨਾਂ ਨੇ ਮਿਲ ਕੇ ਲਾਸ ਆਊਟ ਕੀਤਾ ਸੀਗਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਜਿਹੜਾ ਲਾਫਿਆਟ ਸਕੇਅਰ ਦੇ ਵਿੱਚ ਉਸ ਟਾਈਮ ਦੇ ਉੱਤੇ ਡੈਮੋਸਟ੍ਰੇਟਰ ਦੇ ਦੁਆਰਾ ਪ੍ਰੋਟੈਸਟ ਚੱਲ ਰਿਹਾ ਸੀ, ਉਹਨਾਂ ਦੇ ਖਿਲਾਫ ਅਨਪ੍ਰੋਵੋਕਡ ਅਟੈਕ, ਯਾਨੀ ਕਿ ਬਗੈਰ ਕਿਸੇ ਉਤੇਜਨਾ ਤੋਂ ਜਾਂ ਉਤਸ਼ਾਹਿਤ ਕਰਤੇ ਤੋਂ ਬਗੈਰ ਜਿਹੜਾ ਆ ਉਹਨਾਂ ਨੇ ਜਿਹੜਾ ਉਹ ਉਹਨਾਂ ਨੂੰ ਉੱਥੇ ਅਟੈਕ ਕੀਤਾ, ਲਾਂਭੇ ਕੀਤਾ ਅਤੇ ਫਿਰ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਪਰੇ ਜਾ ਕੇ ਉਹਨਾਂ ਨੇ ਇੱਕ ਚਰਚ ਦੇ ਸਾਹਮਣੇ ਜਾ ਕੇ ਫੋਟੋ ਵੀ ਜਿਹੜੀ ਉਹ ਖਿਚਾਈ ਸੀਗੀ। ਸੋ ਇਸ ਜਿਹੜੇ ਆ ਜੱਜ ਨੇ 51 ਪੇਜਾਂ ਦੇ ਆਪਣੇ ਓਪੀਨੀਅਨ ਦੇ ਵਿੱਚ ਦਿੰਦੇ ਹੋਏ ਇਹ ਸਾਰੇ ਹੀ ਲਾਸੂਟਸ ਆ ਉਹਨਾਂ ਨੂੰ ਜਿਹੜਾ ਆ ਉਹ ਬਾਹਰ ਦਾ ਰਸਤਾ ਆ ਉਹ ਦਿਖਾ ਦਿੱਤਾ ਹੈਗਾ ਆ। ਜੂਨ 2020 ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਸੀ ਅਤੇ ਉਹਨਾਂ ਨੇ ਸੇਂਟ ਜੌਨ ਚਰਚ ਜਿਹੜਾ ਸੀਗਾ ਉਸ ਦੇ ਬਾਹਰ ਜਾ ਕੇ ਇਹ ਤਸਵੀਰ ਖਿਚਾਈ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਉੱਤੇ ਹੁਣ ਕਈ ਚਾਰਜਸ ਲੱਗ ਰਹੇ ਆ ਵੀ ਉਹ ਜਿਹੜੇ ਉਹਨਾਂ ਦੇ ਨਾਲ ਲੋਕ ਕੰਮ ਕਰ ਰਹੇ ਹੈਗੇ ਆ
ਉਹਨਾਂ ਦੇ ਰਿਸ਼ਤੇਦਾਰ ਨਿਆਣਿਆਂ ਨੂੰ ਜਿਹੜੀਆਂ ਜੌਬਸ ਦੇ ਰਹੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸੈਕਟਰੀ ਆ ਜੈਨ ਸਾਕੀ, ਉਸਨੇ ਇਹ ਕਿਹਾ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਜਿਹੜਾ ਸਭ ਤੋਂ ਜਿਹੜਾ ਐਥੀਕਲ ਐਡਮਿਨਿਸਟ੍ਰੇਸ਼ਨ ਆ ਉਹ ਸਾਡਾ ਹੀ ਹੈਗਾ ਆ। ਪਰ ਪਿਛਲੇ ਦਿਨਾਂ 'ਚ ਹੰਟਰ ਬਾਈਡਨ ਜਿਹੜਾ ਨਿਊਜ਼ 'ਚ ਆਇਆ, ਉਹ ਇੱਕ ਜਿਹੜਾ ਆਰਟ ਵਾਲਾ ਮਹਿਕਮਾ ਆ ਉਹਦੇ ਨਾਲ ਕੰਮ ਕਰ ਰਿਹਾ, ਜਿਸ 'ਚ 5 ਲੱਖ ਦੀ ਇੱਕ ਪੇਂਟਿੰਗਸ ਆ, ਉਹ ਉਸ ਨੂੰ ਵੇਚਣ ਦੇ ਵਿੱਚ ਇਨਵੋਲਵ ਸੀ। ਇਸ ਤੋਂ ਬਿਨਾਂ ਹੋਰ ਜਿਹੜੇ ਕਈ ਵਾਈਟ ਹਾਊਸ ਦੇ ਵਿੱਚ EMPLOYE ਕੰਮ ਕਰਦੇ ਆ, ਉਹਨਾਂ ਦੇ ਨਿਆਣਿਆਂ ਨੂੰ ਵੀ ਕਹਿੰਦੇ ਜੌਬਾਂ ਦਿੱਤੀਆਂ ਗਈਆਂ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ USS ਦਾ ਜਿਹੜਾ ਇੱਕ ਲੜਾਕੂ ਬੇੜਾ ਸੀਗਾ ਫਲੋਰੀਡਾ ਦੇ ਤੱਟ ਦੇ ਉੱਤੇ, ਜੈਰਾਲਡ ਆਰ ਫੋਰਡ USS ਏਅਰਕ੍ਰਾਫਟ ਕੈਰੀਅਰ, ਉਸ ਨੇ ਆਪਣੇ ਲਾਗੇ ਹੀ ਇੱਕ ਕਾਫੀ ਵੱਡਾ ਜਿਹੜਾ ਆ ਵਿਸਫੋਟ ਕੀਤਾ, ਕਹਿੰਦੇ ਜਿਸ ਦੇ ਕਰਕੇ ਫਲੋਰੀਡਾ ਦੇ ਤੱਟ ਦੇ ਨਜ਼ਦੀਕ 3.9 ਤੀਬਰਤਾ ਦਾ ਜਿਹੜਾ ਅਰਥਕਵੇਕ ਵੀ ਇਹ ਰਜਿਸਟਰ ਹੋਇਆ। 40 ਪਾਊਂਡ ਜਿਹੜਾ ਐਕਸਪਲੋਸਿਵ ਆ ਉਹ ਇਹਨਾਂ ਨੇ ਅੰਡਰ ਵਾਟਰ ਜਿਹੜਾ ਆ ਉਹ ਡੈਟੋਨੇਟ ਜਿਹੜਾ ਉਹ ਕੀਤਾ ਸੀ। US ਨੇਵੀ ਨੇ ਜਿਹੜੇ ਇਹਨਾਂ ਦਾ ਜਿਹੜਾ ਲੜਾਕੂ ਬੇੜਾ ਸੀਗਾ ਜੈਰਾਲਡ ਆਰ ਫੋਰਡ, ਉਹਨਾਂ ਦੇ ਬ੍ਰਿਜ ਤੋਂ ਜਿਹੜੀ ਇਹ ਬਾਅਦ ਦੇ ਵਿੱਚ ਵੀਡੀਓ ਵੀ ਜਿਹੜੀ ਉਹ ਸ਼ੇਅਰ ਕੀਤੀ ਹੈਗੀ ਆ ਅਤੇ ਦਰਸਾਇਆ ਆ ਵੀ ਅਸੀਂ ਜਿਹੜੇ ਆ ਅਜਿਹੀਆਂ ਚੀਜ਼ਾਂ ਦੇ ਲਈ ਬਿਲਕੁਲ ਤਿਆਰ ਜਿਹੜੇ ਹੈਗੇ ਆ। ਕਹਿੰਦੇ ਵੀ ਇਹ ਜਿਹੜੇ ਸ਼ੌਕ ਟਰਾਇਲਸ ਆ, ਇਹ ਨਵੇਂ ਸ਼ਿਪ ਦੇ ਡਿਜ਼ਾਈਨ ਨੂੰ ਟੈਸਟ ਕਰਨ ਦੇ ਲਈ ਅਕਸਰ ਅਜਿਹੇ ਜਿਹੜੇ ਅਭਿਆਸ ਆ ਉਹ ਕੀਤੇ ਜਾਂਦੇ ਰਹਿੰਦੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਨਿਊਯਾਰਕ ਸਿਟੀ ਨੂੰ ਜਿਹੜਾ ਆ ਸੂ ਕੀਤਾ ਆ ਵੀ ਨਿਊਯਾਰਕ ਸਿਟੀ ਨੇ ਉਹਨਾਂ ਦਾ ਜਿਹੜਾ ਗੋਲਫ ਵਾਲਾ ਕੰਟਰੈਕਟ ਸੀ ਉਸ ਨੂੰ ਰੋਂਗਫੁਲੀ ਜਿਹੜਾ ਟਰਮੀਨੇਟ ਕੀਤਾ ਹੈਗਾ। ਜਿਹੜੇ ਮੇਅਰ ਬਿਲ ਦੇ ਬਲਾਸੀਓ ਆ, ਉਹਨਾਂ ਨੇ ਜਿਹੜਾ ਇਹ ਕੰਟਰੈਕਟ ਸੀ ਇਸ ਕਰਕੇ ਟਰਮੀਨੇਟ ਕਰ ਦਿੱਤਾ ਸੀ ਵੀ ਜਿਹੜੇ ਕੈਪੀਟਲ ਰਾਇਟਸ ਹੋਏ ਹੈਗੇ ਆ ਉਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਪੂਰਾ ਉਹ ਹਿੱਸੇਦਾਰ ਸੀਗੇ। ਸੋ ਟਰੰਪ ਆਰਗੇਨਾਈਜੇਸ਼ਨ ਨੇ ਕਿਹਾ ਵੀ ਇਹ ਜਿਹੜਾ ਕੰਟਰੈਕਟ ਕੈਂਸਲ ਕੀਤਾ ਗਿਆ ਇਹ ਟੋਟਲੀ ਪੋਲੀਟੀਕਲੀ ਮੋਟੀਵੇਟਡ ਹੈਗਾ ਤੇ ਕੋਈ ਵੀ ਉਹਨਾਂ ਕੋਲ ਲੀਗਲ ਮੈਰਿਟ ਨਹੀਂ ਹੈਗੀ। ਸੋ ਜਿਹੜਾ ਮੇਅਰ ਆ ਉਹ ਆਪਣੇ ਜਿਹੜੇ ਧੱਕੇ ਦੇ ਨਾਲ ਜਿਹੜੀ ਫ੍ਰੀ ਐਂਟਰਪ੍ਰਾਈਜ਼ ਹੈਗੀ USA ਦੇ ਵਿੱਚ ਉਸ ਨੂੰ ਬੰਦ ਕਰਨ ਜਾ ਰਿਹਾ ਹੈਗਾ ਆ। ਸੋ ਹੁਣ ਦੇਖਦੇ ਆ ਕੋਰਟ ਦੇ ਵਿੱਚ ਜਿਹੜਾ ਕੀ ਇਹਦਾ ਜਿਹੜਾ ਰਿਜ਼ਲਟ ਆਊਗਾ। ਈਰਾਨ ਦੇ ਵਿੱਚ ਕੁਝ ਸਮਾਂ ਪਹਿਲਾਂ ਇਲੈਕਸ਼ਨ ਜਿਹੜੀਆਂ ਉੱਥੇ ਹੋਈਆਂ ਆ ਅਤੇ ਉੱਥੇ ਹੁਣ ਨਵੇਂ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਆ ਉਹ ਜਿੱਤਿਆ ਆ, ਇਬਰਾਹਿਮ ਰਈਸੀ। ਇਹ ਵੀ ਇੱਕ ਬਹੁਤ ਕੱਟੜਪੰਥੀ ਜਿਹੜਾ ਆ ਮੰਨਿਆ ਜਾਂਦਾ ਆ ਅਤੇ ਇਸ ਨੇ ਅੱਜ ਐਲਾਨ ਜਿਹੜਾ ਉਹ ਕੀਤਾ ਵੀ ਉਹ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਬਿਲਕੁਲ ਵੀ ਉਹ ਨਹੀਂ ਮਿਲਣਗੇ ਅਤੇ ਜਿਹੜਾ ਈਰਾਨ ਦਾ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਆ ਉਸ ਨੂੰ ਲੈ ਕੇ ਕਿਸੇ ਤਰੀਕੇ ਦਾ ਸਮਝੌਤਾ ਨਹੀਂ ਕੀਤਾ ਜਾਊਗਾ। ਇਹ ਕਾਫੀ ਹਾਰਡ ਲਾਈਨਰ ਮੰਨੇ ਜਾਂਦੇ ਆ। ਇਹ ਇੱਕ ਟਾਈਮ ਦੇ ਉੱਤੇ ਉੱਥੇ ਦੀ ਜਿਹੜੀ ਜੁਡੀਸ਼ਰੀ ਆ ਉਸ ਦੇ ਚੀਫ ਵੀ ਰਹੇ ਆ ਅਤੇ ਇਹਨਾਂ ਦੇ ਦੁਆਰਾ ਇਹ ਵੀ ਇਹਨਾਂ ਦੇ ਉੱਤੇ ਕਥਿਤ ਦੋਸ਼ ਜਾਂ ਇਹ ਚਰਚਾਵਾਂ ਚੱਲਦੀਆਂ ਵੀ ਇਹਨਾਂ ਨੇ ਬਹੁਤ ਸਾਰੇ ਜਿਹੜੇ ਵਿਰੋਧ ਦੇ ਵਿੱਚ ਈਰਾਨ ਦੇ ਬੋਲਣ ਵਾਲੇ ਆ ਉਹਨਾਂ ਨੂੰ ਮੌਤ ਦੀਆਂ ਸਜ਼ਾਵਾਂ ਵੀ ਦਿੱਤੀਆਂ ਹੈਗੀਆਂ ਨੇ। 60 ਸਾਲ ਦੀ ਉਮਰ ਵਾਲੇ ਇਬਰਾਹਿਮ ਰਈਸੀ ਜਿਹੜੇ ਇਸ ਟਾਈਮ ਉਹਨਾਂ ਦੇ ਸੁਪਰੀਮ ਲੀਡਰ ਹੈਗੇ ਆ ਈਰਾਨ ਦੇ, ਉਹਨਾਂ ਦੇ ਕਾਫੀ ਜਿਹੜੇ ਨਜ਼ਦੀਕ ਵਾਲੇ ਵੀ ਜਿਹੜੇ ਉਹ ਮੰਨੇ ਜਾਂਦੇ ਨੇ ਅਤੇ ਇਹੀ ਨਹੀਂ, ਅਲੀ ਖਮੀਨੀ ਜਿਹੜਾ ਉਹਨਾਂ ਦਾ ਨਾਮ ਹੈਗਾ ਅਤੇ ਕਹਿੰਦੇ ਇਹਨਾਂ ਨੇ ਆਪਣੀ ਇੱਛਾ ਵੀ ਪ੍ਰਗਟਾਈ ਸੀਗੀ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਵੀ ਬਣਨਾ ਚਾਹੁੰਦੇ ਨੇ। ਸੋ ਜਿਹੜੇ ਬਾਈਡਨ ਪ੍ਰਸ਼ਾਸਨ ਦੇ ਵਿੱਚ ਈਰਾਨ ਦੇ ਨਾਲ ਹੋਇਆ ਸਮਝੌਤਾ ਆ ਜਿਹੜਾ ਇਹਨਾਂ ਦੇ ਨਿਊਕਲੀਅਰ ਪ੍ਰੋਗਰਾਮ ਆ ਉਸ ਨੂੰ ਲੈ ਕੇ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਯੂਰਪ ਦੇ ਹੋਰ ਮੁਲਕਾਂ ਨੇ ਮਿਲ ਕੇ ਵੀ ਨਾਲ ਇਹ ਸਮਝੌਤਾ ਕੀਤਾ ਸੀਗਾ, ਇਹ ਲੱਗਦਾ ਆ ਵੀ ਇਹ ਹੁਣ ਪੁੱਠੇ ਪਾਸੇ ਨੂੰ ਜਿਹੜੀ ਪਾਉਣਾ ਉਹ ਹੁਣ ਚੱਲਣੀ ਸ਼ੁਰੂ ਹੋ ਗਈ ਆ। ਹਾਲਾਤ ਜਿਹੜੇ ਈਰਾਨ ਦੇ ਨਾਲ ਲੱਗਦਾ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਕੋਈ ਬਹੁਤੇ ਚੰਗੇ ਰਹਿਣ ਵਾਲੇ ਆ। ਇਹਨਾਂ ਵੀ ਜਿਹੜੇ ਰਿਸ਼ਤਿਆਂ ਦੇ ਵਿੱਚ ਜਿੱਥੇ ਪਹਿਲੋਂ ਵੀ ਤਕਰਾਰ ਸੀਗੇ, ਇਹ ਹੋਰ ਦਰਾਰਾਂ ਜਿਹੜੀਆਂ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ। ਜੀ,
ਅਗਲੀ ਖਬਰ ਜਿਹੜੀ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆ, ਯੂਐਸ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਮੌਤਾਂ ਦੀ ਗਿਣਤੀ ਹੁਣ 300 ਦੇ ਕਰੀਬ ਪਹੁੰਚ ਗਈ ਹੈਗੀ ਆ। ਪਿਛਲੇ ਸਾਲ ਸਾਰਿਆਂ ਨੂੰ ਪਤਾ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋ ਰਹੀਆਂ ਸੀਗੀਆਂ, ਸੋ ਕਾਫੀ ਗਿਣਤੀ ਜਿਹੜੀ ਘਟਦੀ ਜਾ ਰਹੀ ਹੈਗੀ ਆ। ਹੁਣ ਤੱਕ 150 ਮਿਲੀਅਨ ਜਿਹੜੇ ਅਮਰੀਕਨ ਆ ਉਹ ਫੁੱਲੀ ਵੈਕਸੀਨੇਟਡ ਹੋਏ ਹੈਗੇ ਆ, ਪਰ ਇਹ ਫਿਗਰ ਕਾਫੀ ਘੱਟ ਹੈਗੇ ਆ। ਤੇ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ 80 ਮਿਲੀਅਨ ਦੇ ਕਰੀਬ ਕੋਵਿਡ-19 ਦੇ ਜਿਹੜੇ ਵੈਕਸੀਨ ਡੋਜ਼ਸ ਆ ਉਹ ਦੂਜੇ ਮੁਲਕਾਂ ਨੂੰ ਭੇਜਣੀਆਂ ਹੈਗੀਆਂ ਆ। ਜੈਨ ਸਾਕੀ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਆ, ਉਹਨਾਂ ਨੇ ਇਹ ਦੱਸਿਆ ਵੀ ਇਹ ਹਜੇ ਵੀ ਸਾਡਾ ਪੂਰਾ ਜ਼ੋਰ ਲੱਗ ਰਿਹਾ ਵੀ ਘੱਟੋ ਘੱਟ 70% ਜਿਹੜੇ ਲੋਕ ਆ ਉਹਨਾਂ ਦੇ ਕਰੋਨਾ ਵਾਇਰਸ ਦਾ ਵੈਕਸੀਨ ਲੱਗ ਜਾਵੇ। ਹੁਣ ਤੱਕ USA ਦੇ ਵਿੱਚ 6 ਲੱਖ ਤੇ 1000 ਮੌਤਾਂ ਜਿਹੜੀਆਂ ਕਰੋਨਾ ਵਾਇਰਸ ਦੇ ਨਾਲ ਹੋ ਗਈਆਂ। ਪੂਰੀ ਦੁਨੀਆ ਦੇ ਵਿੱਚ 3.9 ਮਿਲੀਅਨ ਲੋਕ ਜਿਹੜੇ ਕਰੋਨਾ ਵਾਇਰਸ ਦੇ ਨਾਲ ਮਰ ਚੁੱਕੇ ਹੈਗੇ ਆ। ਸੋ ਜਿਹੜੇ ਨਵੇਂ ਕੇਸ ਆ ਰਹੇ ਆ ਉਹ 11,400 ਦੇ ਕਰੀਬ ਪਰ ਡੇ ਆ ਰਹੇ ਆ, ਜਦ ਕਿ ਪਿਛਲੇ ਸਾਲ ਜਨਵਰੀ ਦੇ ਵਿੱਚ 2.5 ਲੱਖ ਦੇ ਕਰੀਬ ਜਿਹੜੇ ਕੇਸ ਸੀ ਹਰ ਰੋਜ਼ ਆ ਰਹੇ ਸੀ। ਜੀ ਜੈਫ ਬੈਜ਼ੋਸ ਜਿਹੜਾ ਕਿ ਇਸ ਟਾਈਮ ਦੁਨੀਆ ਦਾ ਸਭ ਤੋਂ ਅਮੀਰ ਲੋਕਾਂ ਦੇ ਵਿੱਚੋਂ ਇੱਕ ਆ, ਉਹ ਪੁਲਾੜ ਦੇ ਵਿੱਚ ਸੈਰ ਕਰਨ ਦੇ ਲਈ ਜਾਣਾ ਚਾਹੁੰਦਾ ਆ। ਅਤੇ ਹੁਣ ਕਹਿੰਦੇ ਆ ਵੀ ਕੁਛ ਲੋਕਾਂ ਨੇ ਇਹ ਪਟੀਸ਼ਨ ਪਾਈ ਆ ਵੀ ਜੇ ਅਰਥ ਦੀ ਐਟਮੋਸਫੇਅਰ ਨੂੰ ਛੱਡ ਕੇ ਜਾਂਦਾ ਤਾਂ ਇਹਨੂੰ ਵਾਪਸ ਨਾ ਆਉਣ ਦਿੱਤਾ ਜਾਵੇ। ਕਹਿੰਦੇ 56,000 ਤੋਂ ਵੱਧ ਲੋਕਾਂ ਨੇ ਇਹ ਪਟੀਸ਼ਨ ਨੂੰ ਜਿਹੜਾ ਉਹ ਸਾਈਨ ਕੀਤਾ ਆ ਵੀ ਅਰਥ ਨੂੰ ਜਿਹੜੇ ਇਸ 'ਤੇ ਰਿਟਰਨ ਆ ਉਸ ਦੇ ਉੱਤੇ ਜਿਹੜਾ ਉਹ ਬੈਨ ਲਗਾ ਦਿੱਤਾ ਜਾਵੇ। ਸੋ ਕਹਿੰਦੇ ਵੀ 20 ਜੁਲਾਈ ਨੂੰ ਇਹ ਅਨੁਮਾਨਿਤ ਤੌਰ ਦੇ ਉੱਤੇ ਇਹਨਾਂ ਨੇ ਤਰੀਕ ਜਿਹੜੀ ਮਿੱਥੀ ਆ ਵੀ ਆਪਣੇ ਜਿਹੜੇ ਬਲੂ ਰੀਜਨ ਨਿਊ ਸ਼ੈਪਰਡ ਰੌਕਟ ਦੇ ਵਿੱਚ ਆਪਣੇ ਭਰਾ ਦੇ ਨਾਲ ਜਿਹੜੇ ਪੁਲਾੜ ਦੀ ਸੈਰ ਕਰਨ ਦੇ ਲਈ ਇਹ ਜਾਣਾ ਚਾਹੁੰਦਾ ਹੈ। ਜੀ ਅਗਲੀ ਖਬਰ ਜਿਹੜੀ ਆ ਅਰਵਾਡਾ ਓਲਡ ਟਾਊਨ ਅਰਵਾਡਾ ਤੋਂ ਆ ਰਹੀ ਹੈਗੀ ਆ, ਜਿੱਥੇ ਕਿ ਅੱਜ ਸ਼ੂਟਿੰਗ ਹੋਈ ਤੇ ਉਸ ਸ਼ੂਟਿੰਗ ਦੇ ਵਿੱਚ 3 ਜਾਣਿਆਂ ਦੀ ਜਿਹੜੀ ਆ ਮੌਤ ਹੋ ਗਈ ਆ ਡੈਨਵਰ ਏਰੀਆ ਦੇ ਵਿੱਚ, ਤੇ ਤਿੰਨਾਂ ਦੇ ਵਿੱਚ ਇੱਕ ਜਣਾ ਜਿਹੜਾ ਪੁਲਿਸ ਆਫੀਸਰ ਵੀ ਸੀ। ਸੋ ਗਨ ਵਾਇਲੈਂਸ ਦੇ ਨਾਲ ਜਿਹੜੀਆਂ ਮੌਤਾਂ ਦੀ ਗਿਣਤੀ ਕਦੇ ਵੀ ਘਟ ਨਹੀਂ ਰਹੀ ਹੈਗੀ। ਹਰ ਰੋਜ਼ ਆਪਾਂ ਦੇਖ ਰਹੇ ਹਾਂ ਵੀ ਕਿੰਨੀਆਂ ਜ਼ਿਆਦਾ ਜਿਹੜੀਆਂ ਮਾਸ ਸ਼ੂਟਿੰਗਸ ਆ ਉਹ ਹੋ ਰਹੀਆਂ ਹੈਗੀਆਂ। ਜੀ ਓਕਲੈਂਡ ਰੇਡਰਸ ਦਾ NFL ਦਾ ਪਲੇਅਰ ਕਾਰਲ ਨੈਸਿਬ ਉਸ ਨੇ ਅੱਜ ਟਵਿੱਟਰ ਦੇ ਉੱਤੇ ਇਹ ਐਲਾਨ ਕੀਤਾ ਵੀ ਉਹ ਗੇ ਹੈਗਾ। ਕਹਿੰਦੇ ਵੀ NFL ਦਾ ਇਹ ਪਹਿਲਾ ਐਕਟਿਵ ਪਲੇਅਰ ਆ ਜਿਹਨੇ ਆਪਣੇ ਐਜ਼ ਏ ਸਪੋਰਟਸ ਪਰਸਨ ਦੇ ਦੌਰਾਨ ਇਹ ਐਲਾਨ ਜਿਹੜਾ ਉਹ ਕੀਤਾ ਹੈਗਾ ਆ। ਇਸ ਨੂੰ ਦੇਖਦੇ ਹੋਏ ਜਿਹੜੇ ਕੋਈ ਹੋਰ ਕਲੋਜ਼ਟਡ ਹੋਣਗੇ ਉਹ ਬਾਹਰ ਆਉਂਦੇ ਆ ਕਿ ਨਹੀਂ, ਇਹ ਇੱਕ ਜਿਹੜੀ ਹੁਣ ਵੱਡਾ ਚਰਚਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਬਣਨ ਵਾਲਾ ਹੈ। 28 ਸਾਲਾਂ ਦੇ ਕਾਰਲ ਨੇ ਅੱਜ ਜਿਹੜਾ ਆ ਇਹ ਟਵਿੱਟਰ ਦੇ ਜ਼ਰੀਏ ਜਿਹੜਾ ਆ ਉਹ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਦੇ ਵਿੱਚ ਰੇਡਰਸ ਦੀ ਟੀਮ ਨੇ NFL ਨੇ ਇਹਨਾਂ ਨੇ ਜਿਹੜਾ ਆ ਉਸ ਨੂੰ ਜਿਹੜੀ ਉਹ ਵਧਾਈ ਵੀ ਜਿਹੜੀ ਉਹ ਦਿੱਤੀ, ਅਤੇ ਨਾਲ ਹੀ ਉਸਨੇ ਐਲਾਨ ਕੀਤਾ ਵੀ ਉਹ $1 ਲੱਖ ਟਰੈਵਰ ਪ੍ਰੋਜੈਕਟ ਜਿਹੜਾ ਹੈਗਾ ਆ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਇੱਕ ਜਿਹੜੀ LGBTQ ਦੇ ਵਿੱਚ ਸੁਸਾਈਡ ਪ੍ਰੀਵੈਂਸ਼ਨ ਦੇ ਲਈ ਕੰਮ ਕਰਦੀ ਆ, ਉਸ ਨੂੰ ਉਹ ਦਾਨ ਕਰੇਗਾ। ਇਹ ਗੱਲ ਇਸ ਲਈ ਜ਼ਿਆਦਾ ਵੱਡੀ ਆ ਵੀ ਹੁਣ ਤੱਕ NFL ਕਿਉਂਕਿ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਅਮਰੀਕਾ ਦੇ ਵਿੱਚ ਦੇਖੀ ਜਾਣ ਵਾਲੀ ਸਪੋਰਟਸ ਆ ਉਸ ਦਾ ਪਹਿਲਾ ਐਕਟਿਵ ਪਲੇਅਰ ਆ ਜਿਸ ਨੇ ਇਹ ਆਪਣੇ ਆਪ ਨੂੰ ਜਿਹੜਾ ਉਹ ਮੰਨਿਆ ਆ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਇੱਕ ਜਿਹੜਾ ਸ਼ਹਿਰ ਹੈਗਾ ਆ ਸੂਜ਼ਨਵਿਲ ਉੱਥੇ ਦੀ ਜਿਹੜੀ ਸਿਟੀ ਕੌਂਸਲ ਆ ਉਹਨਾਂ ਨੇ ਮੀਟਿੰਗ ਕਰਕੇ ਇਹ ਕਿਹਾ ਵੀ ਅਸੀਂ ਜਿਹੜਾ ਗੈਬਨ ਨਿਊਸਮ ਕੈਲੀਫੋਰਨੀਆ ਦਾ ਗਵਰਨਰ ਤੇ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਸੂ ਕਰਨ ਜਾ ਰਹੇ ਆ। ਉਹਦਾ ਜਿਹੜਾ ਰੀਜ਼ਨ ਉਹਨੇ ਇਹ ਦੱਸਿਆ ਵੀ ਉੱਥੇ ਸਭ ਤੋਂ ਵੱਡੀ ਇੱਕ ਕਰੈਕਸ਼ਨਲ ਫੈਸਿਲਿਟੀ ਜੇਲ੍ਹ ਹੈਗੀ ਆ ਜਿਹੜੀ ਕਿ ਜੂਨ 30, 2022 ਨੂੰ ਬੰਦ ਹੋਣ ਜਾ ਰਹੀ ਆ। ਜਿਹੜਾ ਨਿਊਸਮ ਐਡਮਿਨਿਸਟ੍ਰੇਸ਼ਨ ਆ ਉਹ ਇਹਦੇ ਪਿੱਛੇ ਜਿਹੜਾ ਕਾਰਨ ਇਹ ਦੱਸ ਰਿਹਾ ਆ ਵੀ ਜੇਲ੍ਹ ਦੇ ਵਿੱਚ ਲੋਕਾਂ ਦੀ ਗਿਣਤੀ ਜਿਹੜੀ ਆ ਹੁਣ ਬਹੁਤ ਘਟ ਰਹੀ ਹੈਗੀ ਆ। ਈਵਨ ਪਿੱਛੇ ਕਰੋਨਾ ਵਾਇਰਸ ਦੇ ਦੌਰਾਨ ਵੀ ਬਹੁਤ ਗਿਣਤੀ ਘਟੀ ਆ, ਇਸ ਕਰਕੇ ਜਿਹੜੀਆਂ ਜੇਲ੍ਹ ਆ ਅਸੀਂ ਇਸ ਨੂੰ ਬੰਦ ਕਰਨ ਜਾ ਰਹੇ ਹਾਂ। ਇਹਦੇ ਨਾਲ ਕਾਫੀ ਹਜ਼ਾਰਾਂ ਲੋਕਾਂ ਦੀ ਜਿਹੜੀ ਜੌਬਸ ਆ
ਉਹ ਚਲੇ ਜਾਊਗੀ। ਅਪ੍ਰੈਲ 2020 ਦੇ ਵਿੱਚ 1,20,000 ਜਿਹੜੇ ਇਨਮੇਟਸ ਆ ਉਹ ਕੈਦੀ ਆ ਜਿਹੜੇ ਉਹ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨਸ ਤੇ ਰਿਹੈਬਲੀਟੇਸ਼ਨ ਦੇ ਕਸਟਡੀ ਦੇ ਵਿੱਚ ਹੈਗੇ ਆ। ਸੋ ਕਹਿੰਦੇ ਵੀ ਇਕੱਲੀ ਉਹ ਜੇਲ੍ਹ ਨਹੀਂ, ਹੋਰ ਵੀ ਕਈ ਜਿਹੜੀਆਂ ਕਰੈਕਸ਼ਨ ਫੈਸਿਲਿਟੀ ਜੇਲ੍ਹ ਹੈਗੀਆਂ ਆ ਉਹ ਬੰਦ ਹੋਣ ਜਾ ਰਹੀਆਂ ਹੈਗੀਆਂ ਜੀ। ਅਮਰੀਕਾ ਦੇ ਵਿੱਚ ਕਨੈਟੀਕਟ ਕਹਿੰਦੇ ਪਹਿਲਾ ਸੂਬਾ ਬਣਿਆ ਆ ਜਿਨ੍ਹਾਂ ਨੇ ਜੇਲ੍ਹ ਦੇ ਵਿੱਚੋਂ ਕੈਦੀਆਂ ਨੂੰ ਕਾਲ ਕਰਨ ਦੀ ਜਿਹੜੀ ਆ ਉਹ ਇਜਾਜ਼ਤ ਦਿੱਤੀ ਆ ਹੁਣ ਮੁਫਤ ਦੇ ਵਿੱਚ। ਕਹਿੰਦੇ ਵੀ ਬਹੁਤ ਸਾਰੇ ਕੈਦੀ ਜਿਹੜੇ ਆ ਇਸ ਚੀਜ਼ ਤੋਂ ਵਾਂਝੇ ਜਿਹੜੇ ਆ ਉਹ ਰਹਿ ਜਾਂਦੇ ਆ ਅਤੇ ਸਭ ਨੂੰ ਪਤਾ ਵੀ ਜਿਹੜਾ ਆਲਰੇਡੀ ਕੈਦ 'ਚ ਆ ਉਸ ਦੇ ਕੋਲ ਕੋਈ ਇਨਕਮ ਦਾ ਸਾਧਨ ਨਹੀਂ ਹੈ। ਜੇ ਕੋਈ ਉਹ ਕੰਮ ਵੀ ਕਰਦੇ ਆ ਤਾਂ ਸੈਂਟਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਉਹ ਮਿਲਦਾ ਇੱਕ ਹਿਸਾਬ ਦੇ ਨਾਲ। ਕਈ ਤਾਂ ਇਹਨੂੰ ਜਿਹੜੇ ਉਹ ਬੰਧੂਆ ਮਜ਼ਦੂਰੀ ਵਾਲੇ ਦੇ ਨਾਲ ਵੀ ਜਿਹੜਾ ਉਹ ਜੋੜ ਕੇ ਦਿਖਾ ਦਿੰਦੇ ਆ। ਉੱਥੋਂ ਦੇ ਜਿਹੜੇ ਗਵਰਨਰ ਆ ਨੈਡ ਲਮੋਂਟ ਉਹਨਾਂ ਨੇ ਜਿਹੜਾ ਆ ਉਹ ਐਲਾਨ ਕੀਤਾ ਵੀ ਇਹ ਜਿਹੜਾ ਬਿੱਲ ਆ ਉਸ ਨੂੰ ਹੁਣ ਜਿਹੜਾ ਆ ਉਹ ਕਾਨੂੰਨ ਦੇ ਵਿੱਚ ਲੈ ਕੇ ਆਉਣਗੇ, ਸਾਈਨ ਕਰਨਗੇ, ਜਿਸ ਦੇ ਵਿੱਚ ਰੋਜ਼ਾਨਾ ਦੇ 90 ਮਿੰਟ ਦੀ ਫ੍ਰੀ ਕਾਲਸ ਆ ਇਹਨਾਂ ਨੂੰ ਜਿਹੜੀਆਂ ਆ ਉਹ ਮਿਲਿਆ ਕਰਨਗੀਆਂ। ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਜੋਸ਼ ਐਲੀਅਟ ਨੇ ਜਿਹੜਾ ਇਹ ਬਿੱਲ ਲੈ ਕੇ ਆਂਦਾ ਸੀਗਾ ਅਤੇ ਕਨੈਟੀਕਟ ਜਿਹੜਾ ਸੂਬੇ ਦੇ ਤੌਰ 'ਤੇ ਪਹਿਲੇ 'ਤੇ ਬਣਿਆ ਆ, ਪਰ ਉੱਦਾਂ ਨਿਊਯਾਰਕ ਸਿਟੀ, ਸੈਨ ਫਰਾਂਸਿਸਕੋ, ਸੈਨ ਡਿਏਗੋ ਅਤੇ ਲਾਸ ਐਂਜਲਸ ਸਿਟੀਜ਼ ਨੇ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਪ੍ਰਿਜ਼ਨ ਅਤੇ ਜੇਲ੍ਹ ਫੋਨ ਕਾਲਸ ਆ ਉਹਨਾਂ ਨੂੰ ਪਹਿਲਾਂ ਹੀ ਮੁਫਤ ਆਪਣੇ ਸਿਟੀ ਦੇ ਵਿੱਚ ਕੀਤਾ ਹੈਗਾ ਆ। ਜੀ, ਅਗਲੀ ਖਬਰ ਸਟੇਟ ਆਫ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਪਈ ਕੈਲੀਫੋਰਨੀਆ ਸਟੇਟ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਗੈਬਨ ਨਿਊਸਮ ਦਾ, ਉਹ ਸੋਚ ਰਿਹਾ ਆ ਵੀ ਜਿਹੜੀ ਜੂਨ 30 ਵਾਲੀ ਇਵਿਕਸ਼ਨ ਡੇਟ ਆ, ਜਿਹੜਾ ਲੋਕਾਂ ਨੇ ਰੈਂਟ ਨਹੀਂ ਦਿੱਤੇ ਉਹਨਾਂ ਨੂੰ ਜੂਨ 30 ਨੂੰ ਇਵਿਕਟ ਕੀਤਾ ਜਾ ਸਕਦਾ, ਸ਼ੁਰੂਆਤ ਹੋ ਸਕਦੀ ਆ। ਸੋ ਉਸ ਡੇਟ ਨੂੰ ਐਕਸਟੈਂਡ ਵੀ ਕੀਤਾ ਜਾਵੇ। ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਆ ਵੀ ਈਵਨ ਦੋ ਜਿਹੜੀ ਫੈਡਰਲ ਲਿਮਿਟ ਲਾਈ ਗਈ ਸੀ ਉਹ ਜੂਨ 30 ਨੂੰ ਖਤਮ ਹੋ ਜਾਊਗੀ, ਪਰ ਅਸੀਂ $260 ਬਿਲੀਅਨ ਦੇ ਕਰੀਬ ਜਿਹੜਾ ਉਹਨਾਂ ਦਾ ਆਪਰੇਟਿੰਗ ਬਜਟ ਆ ਉਹਦੇ ਵਿੱਚੋਂ ਜਿਹੜੇ ਲੋਕ ਅਵਿਕਸ਼ਨ ਦੇ ਅੰਡਰ ਹੈਗੇ, ਜਿਹੜੇ ਬਿਹਾਈਂਡ ਦਾ ਰੈਂਟ ਆ, ਉਹਨਾਂ ਦੀ ਜਿਹੜੀ ਹੈਲਪ ਕਰਨ ਜਾ ਰਹੇ ਹੈਗੇ ਜੀ। ਫਰੈਜ਼ਨੋ ਦੇ ਨਜ਼ਦੀਕ ਸ਼ਹਿਰ ਲਿਮੂਰ ਕਹਿੰਦੇ ਆ ਵੀ ਉੱਥੇ ਦਾ ਇੱਕ 1.5 ਮਿਲੀਅਨ ਗੈਲਨ ਦੀ ਸ਼ਮਤਾ ਵਾਲਾ ਵਾਟਰ ਟੈਂਕ ਆ ਉਹ ਅਚਾਨਕ ਫੇਲ ਕਰ ਗਿਆ। ਮਕੈਨੀਕਲ ਫੇਲੀਅਰ ਦੇ ਕਰਕੇ ਕਹਿੰਦੇ ਵੀ ਉੱਥੇ ਕਾਂਟਰੈਕਟਰ ਜਿਹੜਾ ਕੰਮ ਕਰ ਰਿਹਾ ਸੀ ਉਸ ਦੀ ਮੌਤ ਹੋ ਗਈ ਆ। ਕਹਿੰਦੇ ਵੀ ਵਾਟਰ ਟੈਂਕ ਆ ਉਹ ਰਪਚਰ ਕਰ ਗਿਆ ਸੀ। ਸਿਟੀ ਦੇ ਜਿਹੜੇ ਹੋਰ ਵਰਕਰ ਉੱਥੇ ਕੰਮ ਕਰ ਰਹੇ ਸੀ ਉਹ ਵੀ ਕੁਛ ਫੱਟੜ ਹੋਏ ਆ, ਪਰ ਕਹਿੰਦੇ ਆ ਵੀ ਉਹ ਹੁਣ ਠੀਕ ਰਹਿਣਗੇ। ਪਰ ਕਹਿੰਦੇ ਇਸ ਦੇ ਨਾਲ ਜਿਹੜੇ ਲਿਮੂਰ ਦੇ ਵਿੱਚ ਰਹਿਣ ਵਾਲੇ ਕਸਟਮਰ ਨੇ ਜਿਨ੍ਹਾਂ ਨੂੰ ਇਸ ਟੈਂਕੀ ਦਾ ਪਾਣੀ ਮਿਲਦਾ ਸੀਗਾ ਉਹਨਾਂ ਦੇ ਲਈ ਪਾਣੀ ਦੀ ਕਿੱਲਤ ਜਿਹੜੀ ਉਹ ਆ ਸਕਦੀ ਹੈ। ਪਰ ਕਹਿੰਦੇ ਵੀ ਉਹਨਾਂ ਨੂੰ ਤਕਰੀਬਨ 2 ਦਿਨ ਜਿਹੜੇ ਉਹ ਲੱਗਣਗੇ ਸਾਰਾ ਕੁਝ ਮੁੜ ਦੁਬਾਰਾ ਜਿਹੜਾ ਉਹ ਠੀਕ ਕਰਨ ਦੇ ਲਈ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ। ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਗਈ ਆ। ਜੀ ਬਿਲਕੁਲ, ਪਿਛਲੇ ਵੀਕ ਦੇ ਵਿੱਚ ਲਗਾਤਾਰ ਜਿਹੜੇ ਫੈਡ ਨੇ ਕਿਹਾ ਸੀਗਾ ਵੀ ਇੰਟਰਸਟ ਰੇਟ ਅਸੀਂ ਅਜੇ ਵਧਾਉਣੇ ਨਹੀਂ ਆ, ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਜਿਹੜਾ ਸੈਲ ਆਫ ਕੀਤਾ। ਪਰ ਅੱਜ ਜਿਹੜਾ ਆ ਮਾਰਕੀਟ ਦੇ ਵਿੱਚ ਕਾਫੀ ਵੱਡਾ ਜਿਹੜਾ ਉਛਾਲ ਦੇਖਿਆ ਗਿਆ। 0.25% ਡਾਓ ਜੋਨਸ ਆ ਉਸ ਦੇ ਵਿੱਚ ਵਾਧਾ ਦਰਜ ਹੋਇਆ, 587 ਪੁਆਇੰਟ ਵਧੇ, 33,877 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 111 ਪੁਆਇੰਟਾਂ ਦਾ ਇਜ਼ਾਫਾ ਹੋਇਆ, 14,141 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 58 ਪੁਆਇੰਟ ਵਧੇ, 4225 ਦੇ ਉੱਤੇ ਉਹ ਬੰਦ ਹੋਇਆ। 10 ਈਅਰ ਯੀਲਡ 1.48% ਰਹੀ ਅਤੇ ਸੋਨੇ ਦਾ ਭਾਅ $1,784 ਪ੍ਰਤੀ ਆਊਂਸ ਰਿਹਾ। $1 ਦੀ ਕੀਮਤ ਕੈਨੇਡਾ ਦੇ $1.24 ਦੇ ਬਰਾਬਰ ਰਹੀ ਹੈ। $1 ਦੀ ਕੀਮਤ ਇੰਡੀਆ ਦੇ $74.14 ਦੇ ਬਰਾਬਰ ਰਹੀ ਹੈ। ਜੀ, ਅਤੇ ਜਿਹੜੀ ਕ੍ਰਿਪਟੋ ਕਰੰਸੀਜ਼ ਦੇ ਵਿੱਚ ਖਾਸ ਕਰਕੇ ਬਿਟਕੋਇਨ ਦੇ ਵਿੱਚ ਗਿਰਾਵਟ ਵੱਡੀਆਂ ਜਿਹੜੀਆਂ ਦਰਜ ਹੋ ਰਹੀਆਂ ਆ। ਥੋੜ੍ਹਾ ਜਿਹਾ ਇਹ ਹੋਰ ਥੱਲੇ ਨੂੰ ਆਇਆ 31,678 ਦੇ ਉੱਤੇ, ਜਿਹੜੀ ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਸ ਦੀ ਕੀਮਤ ਚੱਲ ਰਹੀ ਆ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।